ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਦਸੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਮੱਤੀ। ਕੀ ਤੈਨੂੰ ਨਹੀਂ ਲੱਗਦਾ ਭਈ ਮੈਂ ਆਪਣੇ ਪਿਓ ਤੋਂ ਮਿੰਨਤ ਕਰ ਸਕਦਾ ਵਾਂ ਤੇ ਉਹ ਫਰਿਸ਼ਤਿਆਂ ਦੇ 12 ਤੋਂ ਮਨ ਤੋਂ ਬਹੁਤੇ ਹੁਣੇ ਹੀ ਮੇਰੇ ਕੋਲ ਮੌਜੂਦ ਕਰ ਦੇਵੇਗਾ। ਜਵਾਬੀ ਪੜ੍ਹਾਈ। ਜ਼ਬੂਰ: ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਏ, ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹ ਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ। ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਤਵੱਕਲ ਏ, ਕਿਉਂ ਜੇ ਉਹ ਤੈਨੂੰ ਸਿਆਦ ਦੇ ਫੰਦੇ ਤੇ ਮੁਲਕ ਵਬਾ ਤੋਂ ਛੁਡਾਵੇਗਾ। ਉਹ ਤੈਨੂੰ ਆਪਣੇ ਪਰਾਂ ਵਿੱਚ ਲੁਕੋ ਲਵੇਗਾ ਤੇ ਤੈਨੂੰ ਉਹਦੀਆਂ ਬਾਹਾਂ ਹੇਠਾਂ ਪਨਾਹ ਮਿਲੇਗੀ। ਉਹਦੀ ਸੱਚਾਈ ਢਾਲ ਤੇ ਸਿਪਰ ਨੇ। ਤੂੰ ਨਾ ਰਾਤ ਨੂੰ ਹੈਬਤ ਤੋਂ ਡਰੇਂਗਾ ਤੇ ਨਾ ਦਿਨ ਨੂੰ ਉੜਨ ਵਾਲੇ ਤੀਰ ਤੋਂ, ਨਾ ਉਸ ਵਬਾ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਏ, ਨਾ ਉਸ ਹਲਾਕਤ ਤੋਂ ਜਿਹੜੀ ਦੁਪਹਿਰ ਨੂੰ ਵੀਰਾਨ ਕਰਦੀ ਏ। ਤੇਰੇ ਇਰਦ ਗਿਰਦ ਹਜ਼ਾਰਾਂ ਡਿੱਗ ਜਾਣਗੇ ਤੇ ਤੇਰੇ ਸੱਜੇ ਹੱਥ ਵੱਲ 10,000, ਪਰ ਉਹ ਤੇਰੇ ਕੋਲ ਨਾ ਆਵੇਗੀ। ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਭਈ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਰਾਖੀ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਜੋ ਏਦਾਂ ਨਾ ਹੋਵੇ ਭਈ ਤੇਰੇ ਪੈਰ ਨੂੰ ਪੱਥਰ ਨਾਲ ਸੱਟ ਲੱਗੇ। ਦਰਸੀ ਆਵਾਜ਼ ਬਾਈਬਲ ਵਿੱਚੋਂ ਜ਼ਬੂਰ। ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਏ, ਇਸ ਲਈ ਮੈਂ ਉਹਨੂੰ ਛੁਡਾਵਾਂਗਾ। ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਏ। ਉਹ ਮੈਨੂੰ ਪੁਕਾਰੇਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ। ਮੈਂ ਉਹਨੂੰ ਛੁਡਾਵਾਂਗਾ ਤੇ ਉਹਨੂੰ ਇੱਜ਼ਤ ਬਖਸ਼ਾਂਗਾ। ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਅਸੂਦਾ ਕਰਾਂਗਾ ਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਸਲਾਤੀਨ। ਤੇ ਜਦ ਖੁਦਾਵੰਦ ਏਲੀਆ ਨੂੰ ਵਾਂਵਰੋਲੇ ਵਿੱਚ ਅਸਮਾਨ ਉੱਤੇ ਚੁੱਕਣ ਵਾਲਾ ਸੀ, ਤੇ ਇੰਜ ਹੋਇਆ ਵੀ ਏਲੀਆ ਅਲੀਸ਼ਾ ਨੂੰ ਨਾਲ ਲੈ ਕੇ ਜਲਜਾਲ ਨੂੰ ਨਿਕਲਿਆ, ਤੇ ਅੰਬੀਆਜ਼ਾਦਿਆਂ ਵਿੱਚੋਂ 50 ਬੰਦੇ ਜਾ ਕੇ ਉਹਨਾਂ ਦੇ ਸਾਹਮਣੇ ਦੂਰ ਖੜੇ ਹੋ ਗਏ, ਤੇ ਦੋਵੇਂ ਯਰਦਨ ਦੇ ਕੰਢੇ ਖੜੇ ਹੋ ਗਏ। ਤੇ ਏਲੀਆ ਨੇ ਆਪਣੀ ਚਾਦਰ ਲਈ ਤੇ ਉਹਨੂੰ ਲਵੇਟ ਕੇ ਪਾਣੀ ਉੱਤੇ ਮਾਰਿਆ, ਤੇ ਪਾਣੀ 2 ਹਿੱਸੇ ਹੋ ਕੇ ਇੱਧਰ ਉੱਧਰ ਹੋ ਗਿਆ, ਤੇ ਉਹ ਦੋਵੇਂ ਖੁਸ਼ਕ ਧਰਤੀ ਉੱਤੇ ਹੋ ਕੇ ਪਾਰ ਚਲੇ ਗਏ। ਤੇ ਜਦ ਉਹ ਪਾਰ ਹੋ ਗਏ, ਤੇ ਏਲੀਆ ਨੇ ਅਲੀਸ਼ਾ ਨੂੰ ਆਖਿਆ ਭਈ ਇਸ ਤੋਂ ਪਹਿਲਾਂ ਮੈਂ ਤੇਥੋਂ ਲੈ ਲਿਆ ਜਾਵਾਂ, ਮੈਨੂੰ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ। ਅਲੀਸ਼ਾ ਨੇ ਆਖਿਆ, ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਤੇਰੀ ਰੂਹ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ। ਉਹਨੇ ਆਖਿਆ, ਤੂੰ ਔਖਾ ਸਵਾਲ ਕੀਤਾ। ਫਿਰ ਵੀ ਜੇ ਤੂੰ ਮੈਨੂੰ ਆਪਣੇ ਤੋਂ ਵੱਖ ਹੁੰਦਿਆਂ ਵੇਖੇ ਤੇ ਤੇਰੇ ਲਈ ਇੰਜ ਹੀ ਹੋਵੇਗਾ, ਜੇ ਨਹੀਂ ਤੇ ਫਿਰ ਇੰਜ ਨਹੀਂ ਹੋਵੇਗਾ। ਤੇ ਉਹ ਅੱਗੇ ਟੁਰਦੇ ਤੇ ਗੱਲਾਂ ਕਰਦੇ ਜਾਂਦੇ ਸੀ ਭਈ ਵੇਖੋ, ਇੱਕ ਆਤਸ਼ੀ ਰੱਥ ਤੇ ਆਤਸ਼ੀ ਘੋੜਿਆਂ ਨੇ ਉਹਨਾਂ ਦੋਵਾਂ ਨੂੰ ਵੱਖ ਕਰ ਦਿੱਤਾ, ਤੇ ਏਲੀਆ ਵਾਂਵਰੋਲੇ ਵਿੱਚ ਅਸਮਾਨ ਉੱਤੇ ਟੁਰ ਗਿਆ। ਅਲੀਸ਼ਾ ਇਹ ਵੇਖ ਕੇ ਚਿল্ਲਾਇਆ, ਐ ਮੇਰੇ ਬਾਪ, ਇਸਰਾਈਲ ਦੇ ਰੱਥ ਤੇ ਉਹਦੇ ਸਵਾਰ। ਤੇ ਉਹਨੇ ਉਹਨੂੰ ਫੇਰ ਨਾ ਵੇਖਿਆ, ਤੇ ਉਹਨੇ ਆਪਣੇ ਕੱਪੜਿਆਂ ਨੂੰ ਫੜ ਕੇ ਫਾੜ ਦਿੱਤਾ ਤੇ 2 ਹਿੱਸੇ ਕਰ ਦਿੱਤਾ। ਤੇ ਉਹਨੇ ਏਲੀਆ ਦੀ ਚਾਦਰ ਨੂੰ ਜਿਹੜੀ ਉਹਦੇ ਉੱਤੋਂ ਡਿੱਗ ਪਈ ਸੀ, ਲੈ ਕੇ ਪਾਣੀ ਉੱਤੇ ਮਾਰਿਆ ਤੇ ਆਖਿਆ ਭਈ ਖੁਦਾਵੰਦ ਏਲੀਆ ਦਾ ਰੱਬ ਕਿੱਥੇ ਹੈ। ਤੇ ਜਦੋਂ ਉਹਨੇ ਵੀ ਪਾਣੀ ਉੱਤੇ ਮਾਰਿਆ, ਤੇ ਉਹ ਇੱਧਰ ਉੱਧਰ 2 ਹਿੱਸੇ ਹੋ ਗਿਆ, ਤੇ ਅਲੀਸ਼ਾ ਪਾਰ ਹੋਇਆ। ਜਦੋਂ ਅੰਬੀਆਜ਼ਾਦਿਆਂ ਨੇ ਜਿਹੜੇ ਜਰੂ ਵਿੱਚ ਉਹਦੇ ਨਾਲ ਸੀ ਉਹਨੂੰ ਵੇਖਿਆ, ਤੇ ਉਹ ਆਖਣ ਲੱਗੇ, ਏਲੀਆ ਦੀ ਰੂਹ ਅਲੀਸ਼ਾ ਉੱਤੇ ਠਹਿਰੀ ਏ। ਤੇ ਉਹ ਉਹਦੇ ਇਸਤਕਬਾਲ ਨੂੰ ਆਏ ਤੇ ਉਹਦੇ ਅੱਗੇ ਧਰਤੀ ਤੀਕਰ ਝੁੱਕ ਕੇ ਸਜਦਾ ਕੀਤਾ। ਫਿਰ ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, ਜ਼ਰਾ ਵੇਖ, ਇਹ ਸ਼ਹਿਰ ਕਿੰਨੇ ਚੰਗੇ ਵੇਲੇ ਉੱਤੇ ਹੈ, ਜਿਵੇਂ ਸਾਡਾ ਖੁਦਾਵੰਦ ਆਪ ਵੇਖਦਾ ਏ, ਪਰ ਪਾਣੀ ਖਰਾਬ ਤੇ ਧਰਤੀ ਬੰਜਰ ਏ। ਤੇ ਉਹ ਨਿਕਲ ਕੇ ਪਾਣੀ ਦੇ ਚਸ਼ਮੇ ਉੱਤੇ ਗਿਆ, ਤੇ ਉਹ ਲੂਣ ਉਹਦੇ ਵਿੱਚ ਪਾ ਕੇ ਆਖਣ ਲੱਗਿਆ, ਖੁਦਾਵੰਦ ਇੰਜ ਆਖਦਾ ਏ ਵੀ ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਏ, ਹੁਣ ਅਗਾਂ ਤੋਂ ਇਹਦੇ ਵਿੱਚ ਮੌਤ ਜਾਂ ਬੰਜਰ ਪਾਣੀ ਨਾ ਹੋਵੇਗਾ। ਇਸ ਲਈ ਅਲੀਸ਼ਾ ਦੇ ਕਲਾਮ ਦੇ ਮੁਤਾਬਕ ਜਿਹੜਾ ਉਹਨੇ ਆਖਿਆ, ਉਹ ਪਾਣੀ ਅੱਜ ਤੀਕਰ ਠੀਕ ਏ। ਜ਼ਬੂਰ
ਰੱਬ ਦੇ ਰੱਥ ਵੀ ਹਜ਼ਾਰ ਬਲਕਿ ਹਜ਼ਾਰਾਂ ਨੇ। ਖੁਦਾਵੰਦ ਜਿਵੇਂ ਸੀਨਾ ਦੇ ਪਹਾੜ ਉੱਤੇ ਏ, ਉਂਝ ਹੀ ਉਹਨਾਂ ਦੇ ਵਿਚਾਲੇ ਮਕਦਸ ਵਿੱਚ ਏ। ਖਰੂਜ। ਵੇਖ, ਮੈਂ ਇੱਕ ਫਰਿਸ਼ਤਾ ਤੇਰੇ ਅੱਗੇ ਘੱਲਦਾ ਵਾਂ, ਵੀ ਰਾਹ ਵਿੱਚ ਤੇਰਾ ਨਿਗਹਿਬਾਨ ਹੋਵੇ ਤੇ ਤੈਨੂੰ ਉਸ ਥਾਂ ਤੇ ਅਪੜਾ ਦੇਵੇ ਜਿਹਨੂੰ ਮੈਂ ਤਿਆਰ ਕੀਤਾ ਏ। ਤੇ ਤੂੰ ਖੁਦਾਵੰਦ ਆਪਣੇ ਰੱਬ ਦੀ ਇਬਾਦਤ ਕਰੀਂ, ਫਿਰ ਉਹ ਤੇਰੀ ਰੋਟੀ ਤੇ ਪਾਣੀ ਉੱਤੇ ਬਰਕਤ ਦੇਵੇਗਾ ਤੇ ਮੈਂ ਤੇਰੇ ਵਿੱਚੋਂ ਬਿਮਾਰੀ ਨੂੰ ਦੂਰ ਕਰ ਦੇਵਾਂਗਾ। ਸਲਾਤੀਨ। ਸ਼ਾਹੇ ਆਰਾਮ ਸ਼ਾਹੇ ਇਸਰਾਈਲ ਨਾਲ ਲੜ ਰਿਹਾ ਸੀ ਤੇ ਉਹਨੇ ਆਪਣੇ ਖਾਦਮਾਂ ਨਾਲ ਸਲਾਹ ਕੀਤੀ ਤੇ ਆਖਿਆ ਭਈ ਮੈਂ ਫਲਾਂ ਥਾਂ ਉੱਤੇ ਡੇਰਾ ਲਾਵਾਂਗਾ। ਇਸ ਲਈ ਰੱਬ ਦੇ ਬੰਦੇ ਨੇ ਇਸਰਾਈਲ ਨੂੰ ਆਖ ਕੇ ਘੱਲਿਆ ਭਈ ਖਬਰਦਾਰ, ਤੂੰ ਫਲਾਂ ਥਾਂ ਤੋਂ ਨਾ ਲੰਘੀ, ਕਿਉਂ ਜੇ ਉੱਥੇ ਆਰਾਮੀ ਆਉਣ ਵਾਲੇ ਨੇ। ਤੇ ਸ਼ਾਹੇ ਇਸਰਾਈਲ ਨੇ ਉਸ ਥਾਂ ਉੱਤੇ ਜਿਹਦੀ ਖਬਰ ਰੱਬ ਨੇ ਦਿੱਤੀ ਸੀ ਤੇ ਉਹਨੂੰ ਅਗਾਹ ਕਰ ਦਿੱਤਾ ਸੀ, ਬੰਦੇ ਘੱਲੇ ਤੇ ਉਥੋਂ ਆਪਣੇ ਆਪ ਨੂੰ ਬਚਾਇਆ। ਤੇ ਬਸ ਇਹ ਇੱਕ ਵਾਰੀ ਜਾਂ ਦੋ ਵਾਰੀ ਨਹੀਂ। ਇਸ ਗੱਲ ਤੋਂ ਸ਼ਾਹੇ ਆਰਾਮ ਦਾ ਦਿਲ ਬਹੁਤ ਬੇਚੈਨ ਹੋਇਆ ਤੇ ਉਹਨੇ ਆਪਣੇ ਖਾਦਮਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ, ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਭਈ ਸਾਡੇ ਵਿੱਚੋਂ ਕੌਣ ਇਸਰਾਈਲ ਵਾਲੇ? ਤਦ ਉਹਦੇ ਖਾਦਮਾਂ ਵਿੱਚੋਂ ਇੱਕ ਨੇ ਆਖਿਆ, ਨਹੀਂ ਐ ਮੇਰੇ ਮਾਲਕ, ਐ ਬਾਦਸ਼ਾਹ, ਬਲਕਿ ਅਲੀਸ਼ਾ ਜਿਹੜਾ ਇਸਰਾਈਲ ਵਿੱਚ ਨਬੀ ਏ, ਤੇਰੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਖਿਲਵਤਗਾਹ ਵਿੱਚ ਆਖਦਾ ਏ, ਸ਼ਾਹੇ ਇਸਰਾਈਲ ਨੂੰ ਦੱਸ ਦਿੰਦਾ ਏ। ਉਹਨੇ ਆਖਿਆ ਭਈ ਜਾ ਕੇ ਵੇਖ ਉਹ ਕਿੱਥੇ ਹੈ, ਤਾਂ ਜੋ ਮੈਂ ਉਹਨੂੰ ਫੜਵਾ ਕੇ ਮੰਗਵਾ ਲਵਾਂ। ਤੇ ਉਹਨੂੰ ਦੱਸਿਆ ਗਿਆ ਭਈ ਉਹ ਦੋਤਨ ਵਿੱਚ ਏ। ਤਦ ਉਹਨੇ ਉੱਥੇ ਘੋੜਿਆਂ ਤੇ ਰੱਥਾਂ ਤੇ ਇੱਕ ਵੱਡੇ ਜੱਥੇ ਨੂੰ ਘੱਲਿਆ ਤੇ ਉਹਨਾਂ ਨੇ ਰਾਤੋਂ ਰਾਤ ਆ ਕੇ ਉਸ ਸ਼ਹਿਰ ਨੂੰ ਘੇਰ ਲਿਆ। ਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਾਹ ਨੂੰ ਉੱਠ ਕੇ ਬਾਹਰ ਨਿਕਲਿਆ ਤੇ ਵੇਖਿਆ ਭਈ ਇੱਕ ਜੱਥਾ ਘੋੜਿਆਂ ਤੇ ਰੱਥਾਂ ਉੱਤੇ ਸ਼ਹਿਰ ਦੇ ਆਲ ਦੁਆਲੇ, ਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ, ਹਾਏ ਐ ਮੇਰੇ ਮਾਲਕ, ਅਸੀਂ ਕੀ ਦੁਆ ਕਰੀਏ? ਉਹਨੇ ਜਵਾਬ ਦਿੱਤਾ, ਡਰ ਨਾ, ਕਿਉਂ ਜੇ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਤੇ ਅਲੀਸ਼ਾ ਨੇ ਦੁਆ ਕੀਤੀ ਤੇ ਆਖਿਆ, ਐ ਖੁਦਾਵੰਦ, ਉਹਦੀਆਂ ਅੱਖੀਆਂ ਖੋਲ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ ਦਿੱਤੀਆਂ ਤੇ ਉਹਨੇ ਜਦ ਨਿਗਾਹ ਕੀਤੀ ਤੇ ਕੀ ਵੇਖਿਆ ਭਈ ਅਲੀਸ਼ਾ ਦੇ ਆਲੇ ਦੁਆਲੇ ਦਾ ਪਹਾੜ ਆਤਸ਼ੀ ਘੋੜਿਆਂ ਤੇ ਰੱਥਾਂ ਨਾਲ ਭਰਿਆ ਏ। ਤੇ ਜਦ ਉਹ ਉਹਦੇ ਵੱਲ ਆਉਣ ਲੱਗੇ ਤੇ ਅਲੀਸ਼ਾ ਨੇ ਖੁਦਾਵੰਦ ਤੋਂ ਦੁਆ ਕੀਤੀ ਤੇ ਆਖਿਆ, ਮੈਂ ਤੇਰੀ ਮਿੰਨਤ ਕਰਦਾ ਵਾਂ, ਇਹਨਾਂ ਲੋਕਾਂ ਨੂੰ ਅੰਨਾ ਕਰ ਦੇ। ਇਸ ਲਈ ਉਹਨੇ ਜਿਵੇਂ ਅਲੀਸ਼ਾ ਨੇ ਆਖਿਆ ਸੀ ਉਹਨਾਂ ਨੂੰ ਅੰਨਾ ਕਰ ਛੱਡਿਆ। ਫਿਰ ਅਲੀਸ਼ਾ ਨੇ ਉਹਨਾਂ ਨੂੰ ਆਖਿਆ ਭਈ ਇਹ ਉਹ ਰਾਹ ਨਹੀਂ ਏ ਤੇ ਨਾ ਇਹ ਉਹ ਸ਼ਹਿਰ ਏ। ਤੁਸੀਂ ਮੇਰੇ ਮਗਰ ਟੁਰੋ ਤੇ ਮੈਂ ਤੁਹਾਨੂੰ ਉਸ ਬੰਦੇ ਦੇ ਕੋਲ ਅਪੜਾ ਦੇਵਾਂਗਾ ਜਿਹਨੂੰ ਤੁਸੀਂ ਲੱਭਦੇ ਹੋ। ਤੇ ਉਹ ਉਹਨਾਂ ਨੂੰ ਸਾਮਰੀਆ ਨੂੰ ਲੈ ਗਿਆ। ਤੇ ਜਦ ਉਹ ਸਾਮਰੀਆ ਵਿੱਚ ਅਪੜੇ ਤੇ ਅਲੀਸ਼ਾ ਨੇ ਆਖਿਆ, ਐ ਖੁਦਾਵੰਦ, ਇਹਨਾਂ ਦੀਆਂ ਅੱਖੀਆਂ ਖੋਲ ਦੇ ਤਾਂ ਜੋ ਉਹ ਵੇਖ ਸਕਣ। ਤਦ ਖੁਦਾਵੰਦ ਨੇ ਉਹਨਾਂ ਦੀਆਂ ਅੱਖੀਆਂ ਖੋਲ ਦਿੱਤੀਆਂ ਤੇ ਉਹਨਾਂ ਨੇ ਨਜ਼ਰ ਕੀਤੀ ਤੇ ਕੀ ਵੇਖਿਆ ਭਈ ਸਾਮਰੀਆ ਦੇ ਅੰਦਰ ਨੇ। ਤੇ ਸ਼ਾਹੇ ਇਸਰਾਈਲ ਨੇ ਉਹਨਾਂ ਨੂੰ ਵੇਖ ਕੇ ਅਲੀਸ਼ਾ ਨੂੰ ਆਖਿਆ ਭਈ ਐ ਮੇਰੇ ਬਾਪ, ਕੀ ਮੈਂ ਉਹਨਾਂ ਨੂੰ ਮਾਰ ਦੇਵਾਂ? ਮੈਂ ਉਹਨਾਂ ਨੂੰ ਮਾਰ ਦੇਵਾਂ? ਉਹਨੇ ਜਵਾਬ ਦਿੱਤਾ ਭਈ ਤੂੰ ਉਹਨਾਂ ਨੂੰ ਨਾ ਮਾਰ। ਕੀ ਤੂੰ ਉਹਨਾਂ ਨੂੰ ਮਾਰ ਦਿੰਦਾ ਹੁੰਦਾ ਏ ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਤੇ ਕਮਾਨ ਨਾਲ ਕੈਦੀ ਕਰ ਲੈਣਾ ਏ? ਤੂੰ ਉਹਨਾਂ ਦੇ ਅੱਗੇ ਰੋਟੀ ਪਾਣੀ ਧਰ ਤਾਂ ਜੋ ਉਹ ਖਾਣ ਪੀਣ ਤੇ ਆਪਣੇ ਆਖਾ ਕੋਲ ਜਾਣ। ਇਸ ਲਈ ਉਹਨੇ ਉਹਨਾਂ ਲਈ ਬਹੁਤ ਸਾਰਾ ਖਾਣਾ ਤਿਆਰ ਕੀਤਾ। ਤੇ ਜਦ ਉਹ ਖਾ ਪੀ ਚੁੱਕੇ ਤੇ ਉਹਨੇ ਉਹਨਾਂ ਨੂੰ ਰੁਖਸਤ ਕੀਤਾ ਤੇ ਉਹ ਆਪਣੇ ਆਕਾ ਦੇ ਕੋਲ ਟੁਰ ਗਏ ਤੇ ਆਰਾਮ ਦੇ ਜੱਥੇ ਇਸਰਾਈਲ ਦੇ ਮੁਲਕ ਵਿੱਚ ਫੇਰ ਨਾ ਆਏ। ਯਸਾਇਆ। ਉਹਦੇ ਹਜ਼ੂਰ ਦੇ ਫਰਿਸ਼ਤੇ ਨੇ ਉਹਨਾਂ ਨੂੰ ਬਚਾਇਆ। ਉਹਨੇ ਆਪਣੀ ਉਲਫਤ ਤੇ ਰਹਿਮਤ ਨਾਲ ਉਹਨਾਂ ਦਾ ਫਿਦਿਆ ਦਿੱਤਾ। ਉਹਨੇ ਉਹਨਾਂ ਨੂੰ ਚੁੱਕਿਆ ਤੇ ਕਦੀਮ ਤੋਂ ਹਮੇਸ਼ਾ ਉਹਨਾਂ ਲਈ ਫਿਰਿਆ। ਤੂੰ ਐ ਖੁਦਾਵੰਦ ਸਾਡਾ ਪਿਓ ਤੇ ਫਿਦਿਆ ਦੇਣ ਵਾਲਾ ਏ, ਤੇਰਾ ਨਾਂ ਅਜ਼ਲ ਤੋਂ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਉਹ ਇਲਾਹੀ ਸਿਆਣ ਜਿਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਤੇ ਸ਼ਬੀਹ ਨੂੰ ਕਾਇਮ ਰੱਖਦਾ ਏ। ਸਹੀਫੇ ਦਲੀਲ ਦਿੰਦੇ ਨੇ ਭਈ ਰੱਬ ਕਾਦਰ ਮੁਤਲਕ ਏ। ਇਹਦੇ ਤੋਂ ਇਹ ਗੱਲ ਵਾਜ਼ਿਹ ਹੁੰਦੀ ਏ ਭਈ ਇਲਾਹੀ ਸਿਆਣ ਤੇ ਉਹਦੇ ਖਿਆਲਾਂ ਦੇ ਇਲਾਵਾ ਕੋਈ ਸ਼ੈ ਨਾ ਅਸਲੀਅਤ ਦੀ ਮਲਕੀਅਤ ਰੱਖਦੀ ਏ ਨਾ ਵਜੂਦੀਅਤ ਦੀ। ਸਹੀਫੇ ਵੀ ਇਹ ਬਿਆਨ ਕਰਦੇ ਨੇ ਭਈ ਰੱਬ ਰੂਹ ਏ। ਇਸ ਲਈ ਰੂਹ ਵਿੱਚ ਸਭ ਕੁਝ ਹਾਮਾਂਗੀ ਏ ਤੇ ਕੋਈ ਮੁਖਾਲਫਤ ਨਹੀਂ ਹੋ ਸਕਦੀ। ਸਭ ਕੁਝ ਹਯਾਤੀ ਏ ਤੇ ਮੌਤ ਬਿਲਕੁਲ ਨਹੀਂ ਏ।
ਰੱਬ ਦੇ ਸੰਸਾਰ ਵਿੱਚ ਹਰ ਸ਼ੈ ਉਹਨੂੰ ਹੀ ਜ਼ਾਹਿਰ ਕਰਦੀ ਏ। ਪੁਰਾਣੇ ਨਬੀਆਂ ਨੇ ਆਪਣੀ ਪੇਸ਼ਬੀਨੀ ਇੱਕ ਰੂਹਾਨੀ ਗੈਰ ਜਿਸਮਾਨੀ ਨੁਕਤਾ ਨਜ਼ਰ ਤੋਂ ਹਾਸਲ ਕੀਤੀ, ਨਾ ਕਿ ਬਦੀ ਦੀ ਪੇਸ਼ਨਗੋਈ ਕਰਨ ਤੇ ਕਿਸੇ ਅਫਸਾਨੇ ਨੂੰ ਗਲਤ ਅਸਲੀਅਤ ਬਣਾਉਣ ਨਾਲ ਕੀਤੀ, ਨਾ ਹੀ ਇਨਸਾਨੀ ਅਕੀਦੇ ਤੇ ਮਾਦੇ ਦੇ ਬੁਨਿਆਦੀ ਕੰਮ ਨਾਲ ਮੁਸਤਕਬਿਲ ਦੀ ਪੇਸ਼ਨਗੋਈ ਕਰਨ ਨਾਲ ਕੀਤੀ। ਇਨਸਾਨੀ ਫਲਸਫੇ ਨੇ ਰੱਬ ਨੂੰ ਇਨਸਾਨ ਵਰਗਾ ਬਣਾ ਦਿੱਤਾ ਏ। ਕ੍ਰਿਸਚਨ ਸਾਇੰਸ ਇਨਸਾਨ ਨੂੰ ਰੱਬ ਵਰਗਾ ਬਣਾਉਂਦੀ ਏ। ਪਹਿਲੀ ਸੂਰਤ ਗਲਤੀ ਏ, ਜਦਕਿ ਦੂਜੀ ਸਚਾਈ ਏ। ਮਾਬਾਦੁਲ ਤਿੱਬਿਆਤ ਤਿੱਬਿਆਤ ਤੋਂ ਉੱਚੀ ਹੁੰਦੀ ਏ ਤੇ ਮਾਦਾ ਮਾਬਾਦੁਲ ਤਿੱਬਿਆਤੀ ਹਾਤਿਆਂ ਜਾਂ ਨਤੀਜਿਆਂ ਵਿੱਚ ਨਹੀਂ ਵੜਦਾ। ਮਾਬਾਦੁਲ ਤਿੱਬਿਆਤ ਦੀ ਜਮਾਤਬੰਦੀ ਇੱਕ ਬੁਨਿਆਦ ਉੱਤੇ ਕਾਇਮ ਹੁੰਦੀ ਏ, ਯਾਨੀ ਇਲਾਹੀ ਸਿਆਣ ਉੱਤੇ। ਮਾਬਾਦੁਲ ਤਿੱਬਿਆਤ ਸ਼ੈਵਾਂ ਨੂੰ ਖਿਆਲਾਂ ਵਿੱਚ ਬਦਲਦੀ ਏ, ਫਹਿਮ ਦੀਆਂ ਸ਼ੈਵਾਂ ਨੂੰ ਰੂਹ ਦੇ ਖਿਆਲਾਂ ਦੇ ਨਾਲ ਬਾਹਮ ਵਟਾਉਂਦੀ ਏ। ਇਹ ਖਿਆਲ ਪੂਰੇ ਤੌਰ ਤੇ ਅਸਲੀ ਤੇ ਰੂਹਾਨੀ ਜ਼ਮੀਰ ਲਈ ਠੋਸ ਹੁੰਦੇ ਨੇ ਤੇ ਇਹਨਾਂ ਨੂੰ ਮਾਦੀ ਫਹਿਮ ਦੀਆਂ ਸ਼ੈਵਾਂ ਤੇ ਖਿਆਲਾਂ ਉੱਤੇ ਇਹੀ ਫੌਕੀਅਤ ਹਾਸਲ ਏ, ਉਹ ਚੰਗੇ ਤੇ ਹਮੇਸ਼ਾ ਦੇ ਹੁੰਦੇ ਨੇ। ਫਰਿਸ਼ਤੇ ਰੱਬ ਦੇ ਖਿਆਲ ਇਨਸਾਨ ਤਿਕਰ ਅਪਣਾਉਣ ਵਾਲੇ ਰੂਹਾਨੀ ਇਲਹਾਮ, ਪਾਕ ਤੇ ਕਾਮਲ, ਚੰਗਿਆਈ, ਪਾਕੀਜ਼ਗੀ ਤੇ ਲਾਫਾਨੀਅਤ ਦਾ ਅਸਰ, ਸਾਰੀ ਬਰਿਆਈ, ਹਵਸਪਰਸਤੀ ਤੇ ਫਾਨੀਅਤ ਦੀ ਮਜ਼ੰਮਤ ਕਰਨ ਵਾਲੇ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਏ ਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਏ। ਰੂਹ ਦੇ ਅਮੀਰ ਲੋਕੀ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਤੇ ਧੰਨ ਏ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਏ, ਆਪਣੇ ਭਰਾ ਦੀ ਲੋੜ ਵੇਖਦਾ ਏ ਤੇ ਪੂਰੀ ਕਰਦਾ ਏ। ਪਿਆਰ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਤੇ ਭਲਾਈ ਦਿੰਦਾ ਏ, ਜਿਹੜਾ ਸਾਰਿਆਂ ਵਿੱਚ ਇੰਝ ਹੀ ਚਮਕਦਾ ਏ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਏ। ਪੁਰਾਣਾ ਅਹਿਦਨਾਮਾ ਫਰਿਸ਼ਤਿਆਂ ਨੂੰ ਰੱਬ ਦੇ ਇਲਾਹੀ ਸੁਨੇਹੇ ਮੁਖਤਲਿਫ ਕੰਮ ਦਿੰਦਾ ਏ। ਮਿਕਾਇਲ ਦੀ ਖਾਸੀਅਤ ਰੂਹਾਨੀਅਤ ਦੀ ਮਜ਼ਬੂਤੀ ਏ। ਉਹ ਪਾਪ ਦੀ ਤਾਕਤ ਸ਼ੈਤਾਨ ਦੇ ਖਿਲਾਫ ਲਸ਼ਕਰਾਂ ਦੀ ਰਹਿਨੁਮਾਈ ਕਰਦਾ ਏ ਤੇ ਪਾਕ ਲੜਾਈ ਲੜਦਾ ਏ। ਜਬਰਾਈਲ ਦੇ ਕੋਲ ਅਜ਼ਲੋਂ ਮੌਜੂਦ ਪਿਆਰ ਦੇ ਬਾਰੇ ਸ਼ਾਉਰ ਨੂੰ ਉਜਾਗਰ ਕਰਨ ਦੀ ਜ਼ਿੰਮੇਦਾਰੀ ਏ। ਇਹ ਫਰਿਸ਼ਤੇ ਸਾਨੂੰ ਗਹਿਰਾਈ ਤੋਂ ਬਚਾਉਂਦੇ ਨੇ। ਸੱਚਾਈ ਤੇ ਮੁਹੱਬਤ ਅਫਸੋਸ ਦੇ ਮੌਕੇ ਉੱਤੇ ਨੇੜੇ ਆ ਜਾਂਦੇ ਨੇ, ਜਦੋਂ ਮਜ਼ਬੂਤ ਇਮਾਨ ਤੇ ਰੂਹਾਨੀ ਤਾਕਤ ਆਪਸ ਵਿੱਚ ਕੁਸ਼ਤੀ ਕਰਦੀ ਤੇ ਰੱਬ ਦੇ ਫਹਿਮ ਦੇ ਪਾਰੋਂ ਫੈਲਦੀ ਏ। ਉਹਦੀ ਹਜ਼ੂਰੀ ਦੇ ਜਬਰਾਈਲ ਦਾ ਕੋਈ ਮੁਕਾਬਲਾ ਨਹੀਂ। ਲਾਮਤਨਾਹੀ ਹਮੇਸ਼ਾ ਮੌਜੂਦ ਮੁਹੱਬਤ ਲਈ ਸਭ ਕੁਝ ਮੁਹੱਬਤ ਏ ਤੇ ਕੋਈ ਗਲਤੀ, ਪਾਪ, ਬਿਮਾਰੀ ਨਹੀਂ ਤੇ ਨਾ ਮੌਤ ਏ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਕੱਲੀ ਸਿਆਣ ਏ ਤੇ ਇਹ ਪਹਿਲਾਮਹਿਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਣ ਨਹੀਂ, ਸੱਚਾਈ ਨਹੀਂ, ਬਲਕਿ ਗਲਤੀ ਏ ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਇਹ ਨਾਂ ਦੀ ਹੀ ਫਾਨੀ ਸਿਆਣ ਦਾ ਕਾਨੂੰਨ ਏ, ਜਿਹਨੂੰ ਮਾਦੇ ਦਾ ਪੁੱਠਾ ਨਾਂ ਦਿੱਤਾ ਗਿਆ ਏ, ਜਿਹੜਾ ਸਾਰੀਆਂ ਸ਼ੈਵਾਂ ਵਿੱਚ ਇਖਤਲਾਫ ਦੀ ਵਜ੍ਹਾ ਬਣਦਾ ਏ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਕ ਸਿਆਣ ਦੇ ਦਿੱਤੇ ਹੋਏ ਅਸਰਾਂ ਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਏ, ਜਿਹੜਾ ਇਨਸਾਨ ਨੂੰ ਈਮਾਨ ਤੇ ਸਮਝ ਦਿੰਦਾ ਏ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਏ, ਨਾ ਸਿਰਫ ਆਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਮਸੀਹੀ ਸ਼ਹੀਦ ਕ੍ਰਿਸਚਨ ਸਾਇੰਸ ਦੇ ਨਬੀ ਸੀ। ਇਲਾਹੀ ਸੱਚਾਈ ਦੀ ਤਰੱਕੀ ਦੇਣ ਵਾਲੀ ਤੇ ਮਖਸੂਸ ਕੀਤੀ ਹੋਈ ਤਾਕਤ ਦੇ ਰਾਹੀਂ ਉਹਨਾਂ ਨੇ ਬਦਨੀ ਹਿੱਸਾਂ ਉੱਤੇ ਫਤਹ ਪਾਈ, ਅਜਿਹੀ ਫਤਹ ਜਿਹਨੂੰ ਬਸ ਸਾਇੰਸ ਹੀ ਵਾਜ਼ਿਹ ਕਰ ਸਕਦੀ ਏ। ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਭਈ ਰੱਬ ਕੁੱਲ ਦਾ ਹਾਕਮ ਏ ਤੇ ਅਜ਼ਲੋਂ ਮੌਜੂਦ ਪਿਆਰ ਦੀ ਲੋ ਸੰਸਾਰ ਨੂੰ ਰੋਸ਼ਨ ਕਰਦੀ ਏ। ਇਸ ਲਈ ਹਮੇਸ਼ਾ ਦਾ ਅਜੂਬਾ ਭਈ ਲਾਮਤਨਾਹੀ ਖਲਾ ਰੱਬ ਦੇ ਖਿਆਲਾਂ ਨਾਲ ਆਬਾਦ ਏ, ਜਿਹੜਾ ਬੇਸ਼ੁਮਾਰ ਰੂਹਾਨੀ ਸ਼ਕਲਾਂ ਨਾਲ ਉਹਦੀ ਅਕਾਸੀ ਕਰਦਾ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਏ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ।
ਲਗਾਤਾਰ ਦੁਆ ਕਰਨ ਦੀ ਤਾਂਘ ਠੀਕ ਏ। ਮਾਦੀ ਹਿੱਸਾਂ ਦੀ ਇਹ ਗਵਾਹੀ ਨਾ ਤੇ ਮੁਤਲਕ ਏ ਨਾ ਇਲਾਹੀ ਏ। ਇਸ ਲਈ ਮੈਂ ਆਪਣੇ ਆਪ ਨੂੰ ਗੈਰ ਮਹਿਫੂਜ਼ ਤਰੀਕੇ ਨਾਲ ਯਿਸੂ ਦੀਆਂ, ਉਹਦੇ ਚੇਲਿਆਂ ਦੀਆਂ, ਨਬੀਆਂ ਦੀਆਂ ਤਾਲੀਮਾਂ ਤੇ ਸਿਆਣ ਦੀ ਸਾਇੰਸ ਦੀ ਗਵਾਹੀ ਉੱਤੇ ਕਾਇਮ ਕਰਦਾ ਵਾਂ। ਇੱਥੇ ਦੂਜੀਆਂ ਨੀਹਾਂ ਬਿਲਕੁਲ ਨਹੀਂ। ਬਾਕੀ ਸਾਰੇ ਨਿਜ਼ਾਮ ਉਹ ਨਿਜ਼ਾਮ ਜਿਹੜੇ ਪੂਰੀ ਤਰ੍ਹਾਂ ਜਾਂ ਜੁਜ਼ਵੀ ਤਰ੍ਹਾਂ ਮਾਦੀ ਹਿੱਸਾ ਤੋਂ ਹਾਸਲ ਕੀਤੇ ਹੋਏ ਇਲਮ ਉੱਤੇ ਨਿਉ ਰੱਖਦੇ ਨੇ। ਅਜਿਹੇ ਕਾਨੇ ਨੇ ਜਿਹੜੇ ਹਵਾ ਨਾਲ ਹਿਲਦੇ ਨੇ, ਨਾ ਕਿ ਚੱਟਾਨ ਉੱਤੇ ਬਣਾਏ ਗਏ ਘਰ ਨੇ। ਰੱਬ ਦੀ ਕੁਦਰਤ ਕੈਦੀ ਨੂੰ ਰਿਹਾਈ ਦਿਵਾਉਂਦੀ ਏ। ਕੋਈ ਤਾਕਤ ਇਲਾਹੀ ਪਿਆਰ ਦਾ ਮੁਕਾਬਲਾ ਨਹੀਂ ਕਰ ਸਕਦੀ। ਜਦ ਇਨਸਾਨ ਪੂਰੇ ਤੌਰ ਤੇ ਕ੍ਰਿਸਚਨ ਸਾਇੰਸ ਦਾ ਇਜ਼ਹਾਰ ਕਰੇਗਾ ਤੇ ਉਹ ਕਾਮਲ ਹੋ ਜਾਵੇਗਾ। ਉਹ ਨਾ ਤੇ ਪਾਪ ਕਰ ਸਕਦਾ ਏ, ਨਾ ਮਾਦੇ ਦੇ ਹੇਠਾਂ ਹੋ ਸਕਦਾ ਏ, ਤੇ ਨਾ ਹੀ ਰੱਬ ਦੇ ਕਾਨੂੰਨ ਦੀ ਨਾਫਰਮਾਨੀ ਕਰ ਸਕਦਾ ਏ। ਇਸ ਲਈ ਉਹ ਅਸਮਾਨ ਉੱਤੇ ਫਰਿਸ਼ਤਾ ਵਾਂਗਰ ਹੋਵੇਗਾ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ, ਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ, ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।